ਪਿੰਡ ਦੇ ਵਿੱਚ ਨਾ ਪਿਓ ਪੁੱਤਰ ਰਹਿੰਦੇ ਸਨ ਤੇ ਪਿਓ ਵਡੇਰਾ ਹੋ ਗਿਆ ਤੇ ਪੁੱਤਰ ਜਵਾਨ ਹੋ ਗਿਆ। ਉਹ ਪੁੱਤਰ ਕੋਈ ਕੰਮ ਨਾ ਕਰੇ, ਪਿਓ ਨਾ ਬੜਾ ਪਰੇਸ਼ਾਨ ਹੋਵੇ ਉਹਦੇ ਤੋਂ ਵੀ ਇਹ ਕੋਈ ਕੰਮ ਕਰੇ ਤੇ ਤਾਂ ਇਹਨੂੰ ਮੈਂ ਆਪਣੀ ਜਾਇਦਾਦ ਦੇਣੀ, ਨਹੀਂ ਤੇ ਮੈਂ ਆਪਣੀ ਜਾਇਦਾਦ ਇਹਨੂੰ ਨਹੀਂ ਦੇਣੀ। ਉਹਨੇ ਜਵਾਬ ਦੇਤਾ ਪੁੱਤਰ। ਹੁਣ ਪੁੱਤਰ ਵੀ ਸੋਚਣ ਲੱਗ ਪਿਆ ਵੀ ਪਿਓ ਮੇਰਾ ਮੈਨੂੰ ਜਾਇਦਾਦ ਕਿਵੇਂ ਦੇਦਾ। ਉਹਨੇ ਆਪਣੇ ਰਿਸ਼ਤੇਦਾਰ ਸਾਰੇ ਸੱਦੇ ਤੇ ਉਹਨਾਂ ਨੂੰ ਆਖਿਆ ਵੀ ਮੇਰੇ ਪਿਓ ਨੂੰ ਆਖੋ ਵੀ ਜਿਹੜੀ ਮੇਰੀ ਵਿਰਾਸਤ ਇਹਨਾਂ ਮੈਨੂੰ ਦੇ ਦੇਵੇ, ਮੇਰੇ ਨਾਮ ਮੁੰਤਕਿਲ ਕਰ ਦੇਵੇ, ਮੇਰੀ ਜ਼ਮੀਨ, ਮੇਰਾ ਘਰ-ਬਾਰ ਜੋ ਵੀ ਹੈ। ਉਹ ਜਦੋਂ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਤੇ ਉਹ ਜਿਹੜਾ ਪਿਓ ਸੀ ਨਾ, ਉਹਨੇ ਉਹਨਾਂ ਦੇ ਅੱਗੇ ਇੱਕ ਸ਼ਰਤ ਰੱਖ ਦਿੱਤੀ। ਉਹਨੇ ਕਿਹਾ ਮੇਰਾ ਪੁੱਤਰ 100 ਰੁਪਈਆ ਕਮਾ ਕੇ ਖੁਦ ਲੈ ਕੇ ਆਵੇ ਤੇ ਮੈਂ ਇਹਨੂੰ ਜਾਇਦਾਦ ਦੇ ਦਿਆਂਗਾ। ਹੁਣ ਉਹ ਸਾਰੇ ਰਿਸ਼ਤੇਦਾਰਾਂ ਨੇ ਉਹਨੂੰ ਆਖਿਆ ਵੀ ਹੁਣ ਤੇਰੇ ਪਿਓ ਦੀ ਆਹ ਸ਼ਰਤ ਪੂਰੀ ਕਰ ਲੈ। ਉਹ ਮੁੰਡੇ ਨੇ ਆਖਿਆ ਠੀਕ ਹੈ, ਤੇ ਕੰਮ ਹੀ ਕੋਈ ਨਹੀਂ। ਉਹ ਗਿਆ ਕਿਸੇ ਸੱਜਣ ਬੇਲੀ ਕੋਲ 100 ਰੁਪਈਆ ਉਧਾਰ ਲਿਆ ਤੇ ਲਿਆਣ ਕੇ ਪਿਓ ਨੂੰ ਦੇ ਦਿੱਤਾ। ਪਿਓ ਮੰਜੀ ਤੇ ਲੰਮੇ ਪਿਆ ਸੀ। ਉਹਨੇ ਫੜਿਆ 100 ਰੁਪਈਆ, ਪਾੜ ਕੇ ਤੇ ਉਹਦੇ ਟੁਕੜੇ ਟੁਕੜੇ ਕਰਕੇ ਜ਼ਮੀਨ ਤੇ ਸੁੱਟ ਦਿੱਤਾ। ਉਹਨੇ ਆਖਿਆ ਜਾ 100 ਰੁਪਈਆ ਹੋਰ ਲੈ ਕੇ ਆ। ਦੂਸਰੇ ਦਿਨ ਗਿਆ ਕਿਤੋਂ 100 ਤੇ ਨਾ ਲੱਭਾ ਤੇ 50 ਰੁਪਈਏ ਲੱਭ ਗਏ। 50 ਰੁਪਈਆਂ ਦੀ ਘਰੋਂ ਕੋਈ ਚੀਜ਼ ਚੁੱਕ ਕੇ ਵੇਚ ਲਈ ਚੋਰੀ ਪਿਓ ਤੋਂ ਤੇ 100 ਲਿਆਣ ਕੇ ਪਿਓ ਨੂੰ ਦੇ ਦਿੱਤਾ। ਪਿਓ ਨੂੰ ਵੀ ਪਤਾ ਲੱਗ ਗਿਆ ਵੀ ਇਸੇ ਤਰ੍ਹਾਂ ਲੈ ਕੇ ਆਇਆ। ਉਹਨੇ 100 ਰੁਪਈਆ ਉਵੇਂ ਪਾੜ ਕੇ ਸੁੱਟ ਦਿੱਤਾ। ਉਹਨੇ ਆਖਿਆ ਹੁਣ ਅੱਬਾ, ਉਹਨੇ ਆਖਿਆ ਜਾ ਫਿਰ 100 ਰੁਪਈਆ ਕਮਾ ਕੇ ਲਿਆ। ਹੁਣ ਤੀਸਰੇ ਦਿਨ ਉਹਨੂੰ ਕਿਤੋਂ ਵੀ ਨਾ ਲੱਭਿਆ। ਉਹਨੇ ਜਾ ਕੇ ਕਿਤੇ ਮਿਸਤਰੀ ਦੇ ਪਿੱਛੇ ਦਿਹਾੜੀ ਕੀਤੀ ਤੇ ਉੱਥੋਂ 100 ਰੁਪਈਆ ਸ਼ਾਮ ਨੂੰ ਲੈ ਕੇ ਤੇ ਆ ਗਿਆ ਘਰ। ਜਦੋਂ ਪਿਓ ਨੂੰ ਲਿਆਣ ਕੇ ਤੀਸਰੇ ਦਿਨ 100 ਦਿੱਤਾ ਤੇ ਪਿਓ ਨੇ ਉਹਦੇ ਟੁਕੜੇ ਪਾੜ ਕੇ ਜਦੋਂ ਜ਼ਮੀਨ ਤੇ ਸੁੱਟੇ ਨਾ, ਤੇ ਪੁੱਤਰ ਨਹਾਸ ਕੇ ਜ਼ਮੀਨ ਤੇ ਬਹਿ ਗਿਆ ਤੇ ਇੱਕ ਇੱਕ ਟੁਕੜਾ ਜ਼ਮੀਨ ਤੋਂ ਚੁੱਕ ਲਿਆ। ਆਂਦਾ ਅੱਬਾ ਇਹ 100 ਰੁਪਈਆ ਕਮਾਉਂਦਿਆਂ ਮੇਰੇ ਹੱਥਾਂ ਤੇ ਛਾਲੇ ਪੈ ਗਏ ਨੇ। ਉਹਦੇ ਪਿਓ ਨੇ ਆਖਿਆ ਪੁੱਤਰਾ ਮੈਂ ਵੀ ਇਹ ਹੀ ਚਾਹੁੰਦਾ ਸੀ ਕਿ ਤੈਨੂੰ ਪੈਸੇ ਦੀ ਕਦਰ ਉਦੋਂ ਹੋਣੀ ਹੈ ਜਦੋਂ ਤੂੰ ਕਮਾ ਕੇ ਲੈ ਕੇ ਆਉਣੇ ਨੇ। ਜਦੋਂ ਤੂੰ ਦੂਸਰਿਆਂ ਕੋਲੋਂ ਦੂਸਰਿਆਂ ਦੀ ਕਮਾਈ ਤੇ ਜੈਸ਼ੀ ਕਰਦਾ ਰਹਿੰਦਾ, ਤੈਨੂੰ ਪੈਸਿਆਂ ਦੀ ਕਦਰ ਦਾ ਨਹੀਂ ਪਤਾ ਲੱਗਣਾ। ਇਹਦੇ ਵਿੱਚੋਂ ਗੱਲਾਂ ਦੋ ਨੇ। ਕੁਛ ਤੇ ਲੋਕ ਬਚਪਨ ਦੇ ਵਿੱਚ ਆਪਣੀ ਔਲਾਦ ਨੂੰ ਜੈਸ਼ੀਆਂ ਕਰਾਉਂਦੇ ਨੇ, ਉਹਨਾਂ ਨੂੰ ਕਿਸੇ ਪਾਸੇ ਕੰਮ ਧੰਦੇ ਤੇ ਨਹੀਂ ਲਾਉਂਦੇ ਤੇ ਬਾਅਦ ਚਾਹੁੰਦੇ ਨੇ ਕਿ ਸਾਡੇ ਪੁੱਤਰ ਕੰਮ ਨਹੀਂ ਕਰਦੇ। ਜਦੋਂ ਤੁਸੀਂ ਬਚਪਨ ਦੇ ਵਿੱਚ ਉਹਨਾਂ ਦੀ ਤਰਬੀਅਤ ਨਹੀਂ ਕਰੋ ਤੇ ਬਚਪਨ 'ਚ ਉਹਨਾਂ ਨੂੰ ਹੱਕ ਲਾਲ ਕਮਾਉਣ ਦੀ ਤੌਫੀਕ ਨਹੀਂ ਦਿਓ ਤੇ ਉਹਨਾਂ ਨੂੰ ਨਹੀਂ ਮੌਕਾ ਦਿਓ ਤੇ ਕਮਾ ਕੇ ਲਿਆਓ ਤੇ ਬਾਅਦ 'ਚ ਵੱਡੇ ਹੋ ਕੇ ਕਿੱਥੋਂ ਕਮਾਉਣ ਦੇ। ਤੇ ਦੂਸਰੀ ਗੱਲ ਇਹਦੇ ਵਿੱਚੋਂ ਇਹ ਵੇ ਵੀ ਅੱਜ ਲੋਕ ਕਹੀ ਜਾਂਦੇ ਨੇ ਕਿ ਸਾਡੇ ਸਿਆਸਤਦਾਨ ਸਾਡਾ ਪੈਸਾ ਖਾਂਦੇ ਨੇ, ਅਜੈਸ਼ੀਆਂ ਕਰਦੇ ਨੇ। ਇਹਨਾਂ ਨੇ ਇਸੇ ਤਰ੍ਹਾਂ ਹੀ ਕਰਨੀਆਂ ਨੇ। ਇਹ ਜਿਹੜੇ ਚੰਦ ਖਾਨਦਾਨ ਸਾਡੇ ਤੇ ਮਸਲਤ ਨੇ ਨਾ ਪਿਛਲੇ 70-75 ਸਾਲ ਤੋਂ, ਇਹ ਇੱਕ ਅਮੀਰ ਦੇ ਬੱਚੇ ਨੇ। ਇਹਨਾਂ ਨੇ ਬਚਪਨ ਤੋਂ ਹੀ ਜੈਸ਼ੀਆਂ ਕੀਤੀਆਂ ਨੇ। ਉਹਨਾਂ ਦੇ ਨਜ਼ਰਾਂ ਹੀ ਸਾਡੇ ਮੁਲਕ ਦੇ ਖਜ਼ਾਨੇ ਤੇ ਹੁੰਦੀਆਂ ਨੇ ਕਿ ਅਸਾਂ ਜਦੋਂ ਵੀ ਆਏ ਜੈਸ਼ੀ ਕਰਾਂਗੇ। ਜਦੋਂ ਤੱਕ ਇਹਦੇ ਉੱਤੇ ਪੱਕਾ ਕੋਈ ਗਰੀਬ ਦਾ ਪੁੱਤਰ ਨਹੀਂ ਨਾ ਆਏਗਾ, ਕੋਈ ਹੱਕ ਲਾਲ ਦਾ ਬੱਚਾ ਨਹੀਂ ਨਾ ਆਏਗਾ ਕਿਸੇ ਦਾ, ਉਦੋਂ ਤੱਕ ਉਹ ਪੈਸੇ ਦੀ ਹਿਫਾਜ਼ਤ ਨਹੀਂ ਕਰੇਗਾ ਸਾਡੇ ਖਜ਼ਾਨੇ ਦੀ। ਜਦੋਂ ਇੱਕ ਗਰੀਬ ਦਾ ਪੁੱਤਰ ਥੱਲਿਓਂ ਉੱਠ ਕੇ ਆਏਗਾ ਨਾ, ਮਿਹਨਤ ਕਰਕੇ ਆਏਗਾ, ਮਿਹਨਤ ਨਾਲ ਆਪਣਾ ਪੈਸਾ ਕਮਾਏਦਾ, ਘਰ ਚਲਾਏਦਾ, ਉਹਨੂੰ ਪਤਾ ਹੋਏਗਾ ਕਿ ਪੈਸਾ ਇਸ ਤਰ੍ਹਾਂ ਕੌਮ ਮੇਰੀ ਕਮਾਉਂਦੀ ਹੈ। ਹੁਣ ਜਿਹੜੇ ਸਾਡੇ ਉੱਥੇ ਹੁਕਮਰਾਨ ਬੈਠੇ ਨੇ, ਉਹਨਾਂ ਨੂੰ ਕੀ ਪਤਾ ਕਿ ਜ਼ਿਮੀਂਦਾਰ ਰਾਤ ਨੂੰ ਪਾਣੀ ਲਾਉਂਦਾ ਤੇ ਕਿਸ ਤਰ੍ਹਾਂ ਉੱਠਦਾ ਵੇ, ਹਨੇਰੇ ਦੇ ਵਿੱਚ ਸੱਪਾਂ ਦੀਆਂ ਖੁੱਡਾਂ ਦੇ ਵਿੱਚ ਪੈਰ ਧੁੰਨਦਾ ਵੇ ਜ਼ਿਮੀਂਦਾਰ। ਤੇ ਜਦੋਂ ਉਹਦੀ ਕਪਾਹ ਦੀ ਵਾਰੀ ਆਉਂਦੀ ਏ, ਉਹਦੇ ਜਿਹੜਾ ਮਾਫੀਆ ਵੇ ਉਹ ਕਪਾਹ 7000 ਨੂੰ ਮਣ ਕਰ ਦਿੰਦੀ ਹੈ। ਜਦੋਂ ਕਣਕ ਦੀ ਵਾਰੀ ਆਉਂਦੀ ਉਦੋਂ ਕਣਕ ਸਾਡੀ 2000 ਨੂੰ ਮਣ ਹੈ, ਅੱਜ 4000 ਨੂੰ ਸਾਨੂੰ ਲੱਭਦੀ ਹੈ ਪਈ। ਹੁਣ ਕਪਾਹ ਸਾਡੀ 7000 ਨੂੰ ਲੈਣ ਦੇ ਨੇ। ਕੱਪੜਿਆਂ ਦਾ ਇੱਕ ਸੂਟ ਗਰੀਬ ਆਦਮੀ ਲੈਣ ਜਾਵੇ 3500-4000 ਰੁਪਏ ਦਾ ਸੂਟ। ਕੀ ਇਹ ਸਿਰਫ ਜਗੀਰਦਾਰਾਂ ਦੇ ਪੁੱਤਰ ਨੇ? ਇਹਨਾਂ ਨੂੰ ਸਾਡੇ ਦੁੱਖ ਦਾ ਨਹੀਂ ਪਤਾ। ਮੈਂ ਇਸ ਤੋਂ ਕਰਕੇ ਆਪਣੀ ਆਵਾਮ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਵੀ ਜਿਹੜੇ ਇਲਾਕੇ 'ਚ ਵੀ ਤੁਸੀਂ ਰਹਿੰਦੇ ਜੇ, ਜਗੀਰਦਾਰ ਨੂੰ ਕਦੀ ਵੀ ਕਿਸੇ ਨੂੰ ਵੋਟ ਨਾ ਦਿਆ ਕਰੋ। ਮੈਨੂੰ ਤੁਸੀਂ ਪੁੱਛਦੇ ਰਹਿੰਦੇ ਨੇ ਕਿ ਕਿਹੜੀ ਪਾਰਟੀ ਨੂੰ ਵੋਟ ਦੇਣਾ ਚਾਹੀਦਾ। ਉਹਨੂੰ ਵੋਟ ਦਿਓ ਜਿਹੜਾ ਆਪਣੇ ਪਿਓ ਦਾ ਤੇ ਹੱਕ ਲਾਲਦਾ ਵੇ, ਤੇ ਜਿਹਨੂੰ ਗਰੀਬ ਦੇ ਦੁੱਖ ਦਾ ਪਤਾ ਵੇ ਕਿ ਗਰੀਬ ਦਾ ਤੇ ਇੱਕ ਛੋਟੇ ਕਿਸਾਨ ਦਾ, ਮਜ਼ਦੂਰ ਦਾ ਕੀ ਦੁੱਖ ਹੈ ਤੇ ਉਹ ਕਿਸ ਤਰ੍ਹਾਂ ਪੈਸਾ ਕਮਾਉਂਦਾ ਵੇ। ਜਦੋਂ ਉਹਨੂੰ ਪਤਾ ਹੋਏਗਾ ਨਾ ਕਮਾਉਣ ਦਾ, ਤੇ ਯਕੀਨਨ ਉਹ ਜਦੋਂ ਵੀ ਤੁਹਾਡਾ ਹੁਕਮਰਾਨ ਬਣੇਗਾ, ਤੁਹਾਡੇ ਖਜ਼ਾਨੇ ਤੇ ਜਾਏਗਾ, ਤੁਹਾਡੇ ਇੱਕ ਇੱਕ ਰੁਪਈਏ ਦੀ ਉਹ ਹਿਫਾਜ਼ਤ ਕਰੇਗਾ। ਇਹ ਜਗੀਰਦਾਰਾਂ ਦੇ ਬੱਚੇ ਸਿਰਫ ਚੋਰੀ ਕਰਨ ਵਾਸਤੇ ਆਉਂਦੇ ਨੇ, ਜੈਸ਼ੀ ਕਰਨ ਵਾਸਤੇ ਆਉਂਦੇ ਨੇ। ਇਹਨਾਂ ਦੀ ਸਿਆਸਤ 'ਚੋਂ ਬਾਈਕਾਟ ਕਰ ਦਿਓ। ਇਹਨਾਂ ਨੂੰ ਪਤਾ ਚੱਲ ਜਾਵੇ ਕਿ ਇਸ ਮੁਲਕ ਦੀ ਜਿਹੜੀ ਆਵਾਮ ਹੈ ਨਾ, ਉਹ ਇੱਕ ਜਾਗ ਗਈ ਹੈ, ਸ਼ੌਰ ਆ ਗਿਆ। ਬਾਕੀ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਗੱਲ ਤੇ ਇਨਸ਼ਾਅੱਲਾ ਜ਼ਰੂਰ ਅਮਲ ਕਰੋਗੇ। ਬਾਕੀ ਮੇਰਾ ਮੁਲਕ ਹੱਸਦਾ ਰਵੇ ਤੇ ਵਸਦਾ ਰਵੇ ਤੇ ਹਮੇਸ਼ਾ ਸ਼ਾਦ ਬਾਦ ਰਵੇ।